ਅੱਛਾ ਯਾਰ, ਈਦ ਦੇ 2 ਦਿਨ ਲੰਘ ਗਿਆ, ਤੀਸਰਾ ਸ਼ੁਰੂ ਹੋ ਗਿਆ। ਕਈਆਂ ਲੋਕਾਂ ਦੇ ਭੈਣਾਂ ਭਰਾ ਜਿਹੜੇ ਹੈਗੇ ਉਹ ਕੱਲ੍ਹ ਆਏ ਨੇ ਈਦ ਮਿਲਣ ਵਾਸਤੇ। ਅਕਸਰ ਈਦ ਤੋਂ ਦੂਸਰੇ ਦਿਨ ਜਿਹੜਾ ਹੈਗਾ ਭੈਣਾਂ ਹੁੰਦੀਆਂ ਨੇ ਭਰਾਵਾਂ ਦੇ ਘਰ, ਮਾਂ ਪਿਓ ਨੂੰ ਮਿਲਣ ਆਉਂਦੀਆਂ ਨੇ। ਖਾਸ ਕਰ ਜਿਸ ਬੰਦੇ ਦੇ ਕੋਲ ਮਾਂ ਪਿਓ ਹੁੰਦੇ ਨੇ, ਜਿਸ ਭਰਾ ਦੇ ਨਾਲ ਮਾਂ ਪਿਓ ਹੁੰਦੇ ਨੇ, ਉਹਨਾਂ ਦੇ ਕੋਲ ਜ਼ਿਆਦਾ ਰੌਣਕਾਂ ਹੁੰਦੀਆਂ ਨੇ, ਜ਼ਿਆਦਾ ਰਸ਼ ਹੁੰਦਾ ਹੈ। ਬੇਸ਼ੱਕ ਉਹਨਾਂ ਦੇ ਘਰਾਂ ਦੇ ਵਿੱਚ ਕੁਰਬਾਨੀਆਂ ਹੋਣ, ਤੁਹਾਡੇ 'ਤੇ ਫਰਜ਼ ਆ ਕਿ ਤੁਸੀਂ ਥੋੜ੍ਹਾ ਥੋੜ੍ਹਾ ਗੋਸ਼ਤ ਜਿਹੜਾ ਤੁਸੀਂ ਕੁਰਬਾਨੀ ਕੀਤੀ ਉਹਦੇ ਵਿੱਚੋਂ ਉਹਨਾਂ ਨੂੰ ਹਿੱਸਾ ਜ਼ਰੂਰ ਦਿਓ। ਉਹਦੇ ਉੱਤੇ ਉਹਨਾਂ ਨੂੰ ਮਾਣ ਹੁੰਦਾ ਹੈ, ਉਹਨਾਂ ਨੂੰ ਫਖਰ ਹੁੰਦਾ ਹੈ ਵੀ ਸਾਡੇ ਮਾਂ ਪਿਓ ਦੇ ਕੁਰਬਾਨੀ ਦੇ ਵਿੱਚੋਂ ਸਾਨੂੰ ਹਿੱਸਾ ਲੱਭਿਆ। ਹੁੰਦੀ ਜ਼ੁਬਾਨ ਹੀ ਹੈ। ਇਖਤਲਾਫਾਤ ਵੀ ਹੁੰਦੇ ਨੇ, ਹਰ ਫੈਮਿਲੀ ਖਾਨਦਾਨ ਦੇ ਵਿੱਚ ਹੁੰਦੇ ਨੇ। ਦਰਾਣੀਆਂ ਜਠਾਣੀਆਂ ਦੇ ਹੁੰਦੇ ਨੇ, ਨਨਾਣ ਦੇ ਨੂੰਹ ਘਰ ਦੇ ਨਾਲ ਵਿੱਚ ਨੂੰਹ ਜਿਹੜੀ ਹੁੰਦੀ ਉਹਦੇ ਨਾਲ ਹੁੰਦੇ ਨੇ, ਸੱਸ ਦੇ ਨੂੰਹ ਨਾਲ ਹੁੰਦੇ ਨੇ। ਸੱਸ ਨੂੰ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਨੂੰਹ ਧੀਆਂ ਦੇ ਆਇਆ ਹੋਇਆ ਜਿਹੜਾ ਹੈਗਾ ਨਾ ਕੰਮਕਾਰ ਕਰਦੀ ਆ, ਉਹਨਾਂ ਦੀ ਖਿਦਮਤ ਕਰਦੀ ਹੈ। ਇਸੇ ਤਰ੍ਹਾਂ ਜਿਹੜਾ ਹੈਗਾ ਵਾਲਿदैन ਨੂੰ ਵੀ ਇਹ ਗੱਲ ਚਾਹੀਦੀ ਆ ਕਿ ਤੁਹਾਡੀਆਂ ਧੀਆਂ ਤੇ ਆਉਂਦੀਆਂ ਨੇ, ਉਹ ਤੁਹਾਡੀਆਂ ਧੀਆਂ ਨੇ। ਤੁਹਾਡਾ ਕੋਸ਼ਿਸ਼ ਹੁੰਦੀ ਆ ਕਿ ਨੂੰਹ ਸਾਡੀ ਇੱਥੇ ਹੋਵੇ, ਧੀਆਂ ਦੀ ਖਿਦਮਤ ਕਰੇ, ਮੰਨ ਲਿਆ। ਲੇਕਿਨ ਉਹ ਵੀ ਕਿਸੇ ਦੀ ਧੀ ਆ, ਉਹਨੇ ਵੀ ਅਗਲੇ ਘਰ ਜਾਣਾ ਹੁੰਦਾ। ਕੋਸ਼ਿਸ਼ ਇਹ ਹੋਣੀ ਚਾਹੀਦੀ ਆ, ਜਿਸ ਵੇਲੇ ਧੀਆਂ ਆਉਂਦੀਆਂ ਨੇ, ਮਾਂ ਪਿਓ ਦੇ ਘਰ ਆਈਆਂ ਨੇ, ਭਰਾਵਾਂ ਵੱਲੋਂ ਜਿਹੜਾ ਹੈਗਾ ਕਿਸੇ ਕਿਸਮ ਦੀ ਕੋਈ ਰੱਖ ਪਰਹੇਜ਼ ਨਹੀਂ ਹੁੰਦੀ, ਕੋਈ ਰੋਕ ਟੋਕ ਨਹੀਂ ਹੁੰਦੀ। ਉਹ ਆਣ ਕੇ ਆਪ ਦਾ ਕੰਮ ਕਰਨ, ਬੋਰਚੀ ਖਾਨਾ ਖੁੱਲ੍ਹਾ, ਖਾਣ ਪਕਾਉਣ ਜਿਸ ਤਰ੍ਹਾਂ ਮਰਜ਼ੀ। ਇਸੇ ਤਰ੍ਹਾਂ ਹੀ ਨੂੰਹਾਂ ਆਪਦੇ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਜਾਣ। ਅਤੇ ਜੇ ਬਿਲਫਰਜ਼ ਨੂੰਹ ਜਿਹੜੀ ਹੈਗੀ ਆ ਧੀ ਦੇ ਆਉਣ ਤੋਂ ਆਖੇ ਜੀ ਮੈਂ ਅੱਜ, ਧੀ ਆਖੇ ਵੀ ਮੈਂ ਆਉਣਾ ਅਤੇ ਨੂੰਹ ਆਖੇ ਕਿ ਮੈਂ ਜਾਣਾ, ਨੂੰਹ ਚੱਲ ਜਾਵੇ ਅਤੇ ਮਾਂ ਪਿਓ ਦਾ ਮੂੰਹ ਫੁੱਲ ਜਾਂਦਾ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਉਹ ਵੀ ਕਿਸੇ ਦੀ ਧੀ ਆ, ਉਹਨੂੰ ਵੀ ਅੱਗੇ ਕਿਸੇ ਨੇ ਕੋਈ ਉਹਦੀ ਉਮੀਦ 'ਚ ਬੈਠਾ ਕਿ ਸਾਡੀ ਭੈਣ ਨੇ ਅੱਜ ਆਉਣਾ। ਜਿਸ ਤਰ੍ਹਾਂ ਸਾਡੀਆਂ ਭੈਣਾਂ ਆਉਂਦੀਆਂ ਨੇ, ਇਸੇ ਤਰ੍ਹਾਂ ਅੱਗੇ ਵੀ ਇਹ ਵੀ ਕਿਸੇ ਦੀਆਂ ਭੈਣਾਂ ਨੇ। ਇਸ ਵਾਸਤੇ ਜਿਹੜਾ ਹੈਗਾ ਇਹ 2-4 ਜਿਹੜੀ ਹੈਗੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਨ। ਮਕਸਦ ਇਹ ਆ ਵੀ ਇਸ ਚੀਜ਼ ਦੇ ਉੱਤੇ ਗੌਰ ਕਰਿਆ ਕਰੋ। ਜੇ ਤੁਸੀਂ ਚਾਹੁੰਦੇ ਜੇ ਕਿ ਸਾਡੀਆਂ ਧੀਆਂ ਨੂੰ ਇੱਜ਼ਤ ਮਿਲੇ, ਜਿਹੜੀਆਂ ਤੁਹਾਡੇ ਘਰਾਂ ਵਿੱਚ ਕਿਸੇ ਦੀਆਂ ਧੀਆਂ ਨੇ ਉਹਨਾਂ ਨੂੰ ਵੀ ਇੱਜ਼ਤ ਦਿਆ ਕਰੋ। ਅੱਲਾਹ ਤਾਲਾ ਦੀ ਜ਼ਾਤ ਅਸਬਾਬ ਪੈਦਾ ਕਰਨ ਵਾਲੀ ਹੁੰਦੀ ਹੈ, ਬੰਦਾ ਮਰਦਾ ਨਹੀਂ ਦਿਹਾੜੀ ਦੇ ਨਾਲ। ਜੇ ਧੀਆਂ ਅੱਗੇ ਆਪਦੇ ਘਰਾਂ 'ਚ ਕੰਮ ਕਰਦੀਆਂ ਨੇ, ਇੱਥੇ ਆਣ ਕੇ ਵੀ ਦਿਹਾੜੀ ਕਰ ਲੈਣਗੀਆਂ। ਹਾਂ, ਇਸ ਤੋਂ ਹਟ ਕੇ ਵੈਸੇ ਕੋਈ ਈਵੈਂਟ ਹੋਵੇ, ਉੱਦਾਂ ਹੋਵੇ, ਆਉਣ, ਖੁਸ਼ੀ ਦੇ ਨਾਲ ਆਉਣ। ਲੇਕਿਨ ਇਹ ਆ ਕਿ ਇੱਦਾਂ ਦੇ ਈਵੈਂਟ ਦੇ ਉੱਤੇ ਜਦੋਂ ਹੁੰਦਾ, ਜੇ ਇਸ ਤਰ੍ਹਾਂ ਉਹ ਆਪਦੀ ਇੱਕ ਚਾਹਤ ਲੈ ਕੇ ਮਾਂ ਪਿਓ ਦੇ ਘਰ ਆਉਂਦੀਆਂ, ਇਸੇ ਤਰ੍ਹਾਂ ਘਰ ਦੀਆਂ ਨੂੰਹਾਂ ਨੂੰ ਵੀ ਚਾਹਤ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਵੀ ਹੱਸ ਕੇ ਟੋਰੋ ਵੀ ਜਾ ਪੁੱਤਰ ਤੂੰ ਵੀ ਆਪਦੇ ਮਾਂ ਪਿਓ ਨੂੰ ਮਿਲਿਆ। ਮੇਰੀ ਗੱਲ ਚੰਗੀ ਕਈਆਂ ਨੂੰ ਲੱਗੇਗੀ, ਕਈਆਂ ਨੂੰ ਨਹੀਂ ਲੱਗੇਗੀ। ਲੇਕਿਨ ਇਹ ਆ ਕਿ ਇਸ ਗੱਲ 'ਤੇ ਗੌਰ ਕਰਿਆ ਕਰੋ। ਅੱਲਾਹ ਤੁਹਾਨੂੰ ਆਪਦੇ ਹਿਫਜ਼ ਓ ਅਮਾਨ 'ਚ ਰੱਖੇ। ਖੁਸ਼ ਰਹੋ, ਹੱਸਦੇ ਵਸਦੇ ਰਹੋ। ਅੱਲਾਹ ਹਾਫਿਜ਼।